ਤਾਂ ਇੱਕ ਡਿਜ਼ਾਈਨ ਟੋਟਲ ਹੈ ਸੈਂਟਰਲਾਈਜੇਸ਼ਨ ਦਾ। ਇਲੈਕਟ੍ਰਿਸਿਟੀ ਬਿੱਲ ਆ ਰਿਹਾ ਹੁਣ ਅਮੈਂਡਮੈਂਟ ਬਿੱਲ 25, ਪਹਿਲਾਂ 1948 ਦੇ 2003 ਆਇਆ, ਉਹ ਇੱਕ ਅਗਲਾ ਟੱਚ ਸਟੈਪ ਸੀ। ਹੁਣ 2025 ਟੋਟਲੀ ਸੈਂਟਰਲਾਈਜੇਸ਼ਨ ਹੈ। ਇਸੇ ਤਰ੍ਹਾਂ ਇਨਵਾਇਰਨਮੈਂਟ ਦਾ ਬਿੱਲ ਆ ਰਿਹਾ ਜਿਹਦੀ ਤਾਂ 60 ਦਿਨ 'ਚ ਮੰਗੀਆਂ ਨੇ। ਉਹ ਟੋਟਲੀ ਜਿਹੜੇ ਸਟੇਟਾਂ ਦੇ ਪੋਲੂਸ਼ਨ ਕੰਟਰੋਲ ਬੋਰਡ ਵਗੈਰਾ ਸੀ ਉਹਨਾਂ ਦੀਆਂ ਨਿਯੁਕਤੀਆਂ, ਉਹਨਾਂ ਦੀਆਂ ਹਟਾਉਣ ਦੀਆਂ, ਉਹ ਸਾਰਾ ਕੁਝ ਉਧਰ ਸੈਂਟਰਲਾਈਜੇਸ਼ਨ ਆ ਰਿਹਾ। ਔਰ ਇਸੇ ਢੰਗ ਦੇ ਨਾਲ ਐਜੂਕੇਸ਼ਨ ਪਾਲਿਸੀ ਜਿਹੜੀ ਨਵੀਂ ਆਈ ਹੈ ਜਿਹਦੇ 'ਚ ਸਟੇਟਾਂ ਦਾ ਸਟੇਕ ਸੀਗਾ ਉਹ ਸੈਂਟਰਲਾਈਜੇਸ਼ਨ ਵੱਲ ਵੱਧ ਰਿਹਾ। ਹੁਣ ਜਿਹੜੀਆਂ ਇਹ ਚੀਜ਼ਾਂ ਵਾਪਰ ਵੀ ਰਹੀਆਂ ਨੇ ਜਿਸ ਲੈਵਲ ਦੇ ਉੱਤੇ, ਇਹ ਉਹਦਾ ਹਿੱਸਾ ਨੇ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨਾ ਜਾਂ ਉਹਨੂੰ ਇਹ ਨਾ ਦੇਣਾ, ਇਹ ਵੱਡੇ ਸੈਂਟਰਲਾਈਜੇਸ਼ਨ ਦੇ ਡਿਜ਼ਾਈਨ। GST ਆਈ, ਸੈਂਟਰਲਾਈਜੇਸ਼ਨ ਹੋ ਗਿਆ, ਸੂਬਿਆਂ ਦੇ ਹੱਕ ਟੈਕਸ ਲਾਉਣ ਤੇ ਹਟਾਉਣ ਦਾ ਵੀ ਖਤਮ ਹੋ ਗਿਆ। ਤੁਸੀਂ NIA ਤੇ UAPA ਅਮੈਂਡ ਕੀਤੇ, ਸਾਰਾ ਸਾਈਬਰ ਕ੍ਰਾਈਮ ਦਾ ਤੁਸੀਂ ਹੁਣ NIA ਵਾਲੇ ਆ ਕੇ ਮਤਲਬ ਇੱਕੋ ਥਾਣਾ ਦਿੱਲੀ ਦੇ ਵਿੱਚ ਸਾਰੇ ਦੁਨੀਆ ਦੇ ਦੇਸ਼ ਦੇ ਵਿੱਚ ਜਾ ਕੇ ਜਿੱਥੋਂ ਮਰਜ਼ੀ ਫੜ ਸਕਦੇ ਹੋ, ਜਿਹਨੂੰ ਮਰਜ਼ੀ 5-5 ਸਾਲ ਦੀਆਂ ਜ਼ਮਾਨਤਾਂ ਨਹੀਂ ਹੁੰਦੀਆਂ। ਉਮਰ ਖਾਲਤ ਤੋਂ ਲੈ ਕੇ ਸਾਰੇ ਲੋਕ ਬੈਠੇ ਹੋਏ ਨੇ ਤੁਹਾਡੇ ਸਾਹਮਣੇ, ਸਕਾਲਰ ਬੰਦੇ ਨੇ, ਕੋਈ ਇਸ ਲੈਵਲ ਦੀ ਗੱਲ ਨਹੀਂ ਸੀ। ਇਸ ਕਰਕੇ ਸੈਂਟਰਲਾਈਜੇਸ਼ਨ ਦਾ ਹੀ ਪੜਾਅ ਹੈ। ਲੋਕਾਂ ਨੂੰ ਡੀਸੈਂਟਰਲਾਈਜੇਸ਼ਨ ਆਫ ਪਾਵਰ, ਫੈਡਰਲ ਸਟਰਕਚਰ ਦੇ ਵਾਸਤੇ ਤੇ ਇੰਪਾਵਰਮੈਂਟ ਆਫ ਪੀਪਲ ਦੇ ਵਾਸਤੇ ਇੱਕ ਕਲੈਕਟਿਵ ਲੜਾਈ ਵੀ ਲੜਨ ਦੀ ਲੋੜ ਪਏਗੀ।